ਪੰਜਾਬ ਆਪਣੇ ਰੰਗਾਂ ਪਾਰੋਂ ਦੁਨੀਆ ਦੀ ਸਭ ਤੋਂ ਤਗੜੀ ਰਹਿਤਲ ਖਵਾਉਂਦਾ ਹੈ। ਇਹ ਰੰਗ ਇਥੋਂ ਦੀ ਹਰ ਰਸਮ ਤੇ ਤਿਉਹਾਰ 'ਚ ਭਰਵੇਂ ਤਰੀਕੇ ਨਾਲ ਵਿਖਾਲੀ ਦਿੰਦੇ ਨੇ। ਲੋਹੜੀ ਦਾ ਤਿਉਹਾਰ ਵੀ ਪੰਜਾਬ ਦੇ ਉਹਨਾਂ ਰੰਗਾਂ ਨਾਲ ਜੁੜਿਆ ਹੈ ਜਿਹੜੇ ਇਸ ਧਰਤੀ ਦੀ ਰਹਿਤਲ ਵੱਲੋਂ ਇਨਸਾਨੀ ਭਾਈਚਾਰੇ ਤੇ ਕਦਰਾਂ ਦੀ ਗਵਾਹੀ ਦਿੰਦੇ ਨੇ। ਲੋਹੜੀ ਦਾ ਤਿਉਹਾਰ ਹਰ ਸਾਲ 13 ਜਨਵਰੀ ਦੀ ਰਾਤ ਮਨਾਇਆ ਜਾਂਦਾ ਹੈ, ਜਦ ਅੱਗ ਬਾਲ ਕੇ ਉਹਦੇ ਆਲ ਦੁਆਲੇ ਗੀਤ ਗਾ ਕੇ ਉਹ ਵੇਲਾ ਯਾਦ ਕੀਤਾ ਜਾਂਦਾ ਹੈ ਜਦ ਧਰਤੀ ਦੇ ਪੁੱਤਰ ਦੁੱਲੇ ਭੱਟੀ ਨੇ ਦੂਜੇ ਮਜ਼ਹਬ ਦੀ ਧੀ ਨੂੰ ਆਪਣੇ ਵੇਲੇ ਦੇ ਜ਼ਾਲਮ ਹਾਕਮਾਂ ਨਾਲ ਟੱਕਰ ਲੈ ਕੇ ਆਪਣੀ ਧੀ ਬਣਾ ਕੇ ਵਿਦਿਆ ਕੀਤਾ। ਕਹਿੰਦੇ ਨੇ ਸੁੰਦਰੀ ਤੇ ਮੁੰਦਰੀ ਦੋ ਕੁੜੀਆਂ ਸਨ, ਇੱਕ ਗਰੀਬ ਬ੍ਰਾਹਮਣ ਦੀਆਂ, ਤੇ ਉਸ ਵੇਲੇ ਜਿਹੜਾ ਹਾਕਮ ਸੀ ਲਾਹੌਰ ਦਾ, ਉਹਦੀ ਭੈੜੀ ਨਜ਼ਰ ਸੀ ਉਹਨਾਂ ਕੁੜੀਆਂ ਤੇ। ਉਹਦਾ ਪਿਓ ਇਸ ਕਾਬਲ ਨਹੀਂ ਸੀ ਕਿ ਉਹਨਾਂ ਕੁੜੀਆਂ ਨੂੰ ਵਿਆਹ ਸਕਦਾ, ਤੇ ਹਾਕਮ ਨੇ ਉਹਨਾਂ ਕੁੜੀਆਂ ਨੂੰ ਚੁੱਕਣ ਦਾ ਫੈਸਲਾ ਕਰ ਲਿਆ। ਲਿਹਾਜ਼ਾ ਹੋਇਆ ਇਹ ਕਿ ਜਦੋਂ ਇਹ ਗੱਲ ਦੁੱਲੇ ਭੱਟੀ ਤੱਕ ਪਹੁੰਚੀ ਤੇ ਉਸ ਨੇ ਉਹਨਾਂ ਦੋਨਾਂ ਕੁੜੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਦਾ ਕੀਤਾ। ਉਸ ਵੇਲੇ ਕੋਈ ਪੰਡਤ ਨਹੀਂ ਸੀ, ਕੋਈ ਹੋਰ ਐਸਾ ਕੋਈ ਅਰੇਂਜ ਨਹੀਂ ਸੀ ਜਿਵੇਂ ਵਿਆਹਾਂ ਦਾ ਹੁੰਦਾ ਹੈ। ਉੱਥੇ ਹੀ ਅੱਗ ਬਾਲੀ ਗਈ ਤੇ ਉਸ ਵੇਲੇ ਦੁੱਲੇ ਭੱਟੀ ਦੇ ਕੋਲ ਡੇਰੇ ਤੇ ਸਿਰਫ 1 ਕਿਲੋ ਸ਼ੱਕਰ ਸੀ, ਜਿਹੜੀ ਕਿ ਸ਼ਗਨ ਦੇ ਤੌਰ ਦੇ ਵਿੱਚ ਉੱਥੇ ਵੰਡੀ ਗਈ। ਤੇ ਉਸ ਤੋਂ ਬਾਅਦ ਇਹ ਲੋਹੜੀ ਦਾ ਤਿਉਹਾਰ ਹਰ ਸਾਲ ਉਹਦੀ ਯਾਦ ਵਿੱਚ ਮਨਾਉਣਾ ਸ਼ੁਰੂ ਹੋ ਗਿਆ। ਦੁੱਲਾ ਭੱਟੀ 5 ਦਰਿਆਵਾਂ ਦੀ ਧਰਤੀ ਦਾ ਉਹ ਵਾਰਸ ਹੈ ਜਿਨੇ ਦੱਸਿਆ ਕਿ ਧੀਆਂ ਭੈਣਾਂ ਤੇ ਇੱਜ਼ਤਾਂ ਸਾਂਝੀਆਂ ਹੁੰਦੀਆਂ ਨੇ। ਜੇਕਰ ਕੋਈ ਤਗੜਾ ਬੰਦਾ ਆਪਣੀ ਤਾਕਤ ਦੇ ਨਸ਼ੇ 'ਚ ਅੰਨਾ ਹੋ ਕੇ ਕਿਸੇ ਦੀ ਇੱਜ਼ਤ ਉੱਤੇ ਹੱਥ ਪਾਵੇ ਤੇ ਫਿਰ ਸਮਾਜ ਦੇ ਹਰ ਕਿਰਦਾਰ ਦਾ ਫਰਜ਼ ਹੈ ਕਿ ਉਹ ਅਜਿਹੇ ਜ਼ਾਲਮ ਦਾ ਹੱਥ ਰੋਕੇ, ਤੇ ਇਹੋ ਕੁਝ ਦੁੱਲੇ ਭੱਟੀ ਵੀ ਕੀਤਾ। ਅਸੀਂ ਜਦੋਂ ਆਪਣੀ ਰਹਿਤਲ ਦੀ ਗੱਲ ਕਰਦੇ ਹਾਂ, ਦੁੱਲੇ ਭੱਟੀ ਦਾ ਕਿਰਦਾਰ ਬਹੁਤ ਨਮਾਇਆ ਹੋ ਕੇ ਸਾਹਮਣੇ ਆਣ ਖਲੋਂਦਾ ਹੈ। ਪਰ ਲੋਹੜੀ ਦੇ ਮਾਮਲੇ ਵਿੱਚ ਗੱਲ ਦੁੱਲੇ ਭੱਟੀ ਦੀ ਨਹੀਂ, ਅਸਲ ਗੱਲ ਲੋਹੜੀ ਦਾ ਕਿੱਸਾ ਵੀ ਨਹੀਂ ਜਿਹੜਾ ਦੁੱਲੇ ਭੱਟੀ ਨਾਲ ਮਰਸੂਖ ਕੀਤਾ ਜਾਂਦਾ ਹੈ, ਜਾਂ ਫਿਰ ਇਹ ਬਾਸ ਵੀ ਨਹੀਂ ਕਿ ਇਹਦੀ ਤਾਰੀਖੀ ਹਸੀਅਤ ਕੀ ਹੈ। ਅਸਲ ਗੱਲ ਇਸ ਵਾਕਿਏ ਦਾ ਤਿਉਹਾਰ ਬਣਨਾ ਹੈ, ਤੇ ਤਿਉਹਾਰ ਉਹੀ ਗੱਲਾਂ ਬਣਦੀਆਂ ਨੇ ਜਿਹੜੀਆਂ ਸਮਾਜ ਦੀ ਸੋਚ ਨਾਲ ਜੁੜੀਆਂ ਹੋਣ। ਜਿਨ੍ਹਾਂ ਗੱਲਾਂ ਤੇ ਰਵਾਇਤਾਂ ਨੂੰ ਸਮਾਜ ਕਬੂਲ ਕਰਦਾ ਹੈ, ਉਹੀ ਲੋਕ ਗੀਤਾਂ ਦਾ ਮੌਜੂ ਬਣਦੀਆਂ ਨੇ। ਮੈਂ ਸਮਝਦਾ ਹਾਂ ਕਿ ਲੋਹੜੀ ਦਾ ਤਿਉਹਾਰ ਦੁੱਲੇ ਭੱਟੀ ਨਾਲ ਨਾ ਵੀ ਜੁੜਿਆ ਹੁੰਦਾ ਤੇ ਇਹ ਜ਼ਰੂਰ ਸਾਡੇ ਫੋਕ ਦਾ ਹਿੱਸਾ ਬਣ ਜਾਣਾ ਸੀ, ਕਿਉਂ ਜੀ ਇਹਦਾ ਮੁੱਢ ਸਾਡੀ ਹਜ਼ਾਰਾਂ ਸਾਲਾਂ ਪੁਰਾਣੀ ਤਾਰੀਖ ਨਾਲ ਜੁੜਿਆ ਹੋਇਆ ਹੈ। ਭਾਈਚਾਰਾ ਸਾਡੀ ਧਰਤੀ ਦੀ ਮੁੱਢਲੀ ਰਵਾਇਤ ਹੈ। ਅਸੀਂ ਪੰਜਾਬੀ ਹੋ ਕੇ ਜ਼ਾਤ ਬਰਾਦਰੀ ਦੇ ਮਜ਼ਹਬਾਂ ਤੋਂ ਹਟ ਕੇ ਇੱਕ ਦੂਜੇ ਨੂੰ ਇਨਸਾਨਾਂ ਹਾਰ ਵੇਖਦੇ ਹਾਂ। ਜੇਕਰ ਕੋਈ ਹਿੰਦੂ ਜਾਂ ਸਿੱਖ ਦੀ ਧੀ ਹੈ ਤੇ ਇਹ ਗੱਲ ਬਹੁਤ ਬਾਅਦ ਵਿੱਚ ਆਉਂਦੀ ਹੈ। ਪਹਿਲਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਉਹ ਸਭ ਦੀ ਧੀ ਹੈ। ਪੰਜਾਬ ਦੇ ਦੂਜੇ ਤਿਉਹਾਰਾਂ ਪਿੱਛੇ ਕਈ ਰਵਾਇਤਾਂ ਨੇ, ਪਰ ਲੋਹੜੀ ਇਸ ਕਰਕੇ ਸਾਡੇ ਦਿਲ ਨੂੰ ਲੱਗਦੀ ਹੈ ਕਿ ਇਹ ਤਿਉਹਾਰ ਧੀਆਂ ਭੈਣਾਂ ਨੂੰ ਸਾਂਝੀ ਇੱਜ਼ਤ ਮੰਨਣ ਦੀ ਗੱਲ ਕਰਦਾ ਹੈ। ਲੋਹੜੀ ਅੱਜ ਸਾਡੇ ਹਰ ਦਿਲ ਦੀ ਆਵਾਜ਼ ਹੈ। ਲੋਕ ਲੋਹੜੀ ਦਾ ਇਤਮਾਮ ਕਰਦੇ ਨੇ ਤੇ ਇਹਨੂੰ ਇੰਝ ਹੀ ਮਨਾਉਂਦੇ ਨੇ ਜਿਸ ਆਰ ਨਾਲ ਇਸ ਤਿਉਹਾਰ ਨੂੰ ਦੁੱਲੇ ਭੱਟੀ ਜਾਂ ਮਾਰਸੂਮੇ ਨਾਲ ਮਨਸੂਬ ਕੀਤਾ ਜਾਂਦਾ ਹੈ। ਲੋਹੜੀ ਮਨਾਉਣ ਵਾਲਾ ਹਰ ਜੀ ਸਮਝਦਾ ਹੈ ਜਿਵੇਂ ਲੋਹੜੀ ਮਨਾਉਣ ਵਾਲਿਆਂ ਦੇ ਨਾਲ ਦੁੱਲਾ ਭੱਟੀ ਆਪ ਵੀ ਸ਼ਾਮਲ ਹੈ। ਅੱਜ ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਇਹ ਤਿਉਹਾਰ ਬੜੀ ਮੁਹੱਬਤ ਤੇ ਆਰ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਇਸ ਤਿਉਹਾਰ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਸੱਜਣਾ ਮਿੱਤਰਾਂ ਨੂੰ ਸੱਦੇ ਵੀ ਦਿੱਤੇ ਜਾਂਦੇ ਨੇ। ਖਾਸ ਤੌਰ ਤੇ ਅਸੀਂ ਅਗਰ ਵੇਖੀਏ ਤੇ ਜ਼ਿਆਉਲ ਹੱਕ ਦੇ ਜਿਹੜਾ ਅਮਰੀਅਤ ਦਾ ਦੌਰ ਸੀ, ਉਸ ਦੌਰ ਦੇ ਵਿੱਚ ਅਜਿਹੇ ਬਹੁਤ ਸਾਰੇ ਤਿਉਹਾਰਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਪੰਜਾਬ ਤੇ ਪੰਜਾਬੀ ਰਹਿਤਲ ਨਾਲ ਜੁੜੇ ਸਨ। ਉਹਨਾਂ ਨੂੰ ਮਜ਼ਹਬਾਂ ਦਾ ਰੰਗ ਦਿੱਤਾ ਗਿਆ, ਪਰ ਵੇਲੇ ਨੇ ਸਾਬਤ ਕੀਤਾ ਕਿ ਤੁਸੀਂ ਕਿਸੇ ਵੀ ਤਿਉਹਾਰ ਨੂੰ ਜਾਂ ਕਿਸੇ ਵੀ ਰਵਾਇਤ ਨੂੰ ਮਜ਼ਹਬੀ ਰੰਗ ਦੇ ਕੇ ਖਤਮ ਨਹੀਂ ਕਰ ਸਕਦੇ, ਖਾਸ ਤੌਰ ਤੇ ਉਸ ਵੇਲੇ ਜਦ ਉਹਦੀਆਂ ਜੜ੍ਹਾਂ ਲੁਕਾਈ 'ਚ ਮੌਜੂਦ ਹੋਣ। ਲੋਹੜੀ ਦਾ ਤਿਉਹਾਰ ਵੀ ਉਹਨਾਂ ਤਿਉਹਾਰਾਂ 'ਚੋਂ ਇੱਕ ਹੈ ਜਿਹਨੂੰ ਅਸੀਂ ਪਿਛਲੇ ਕੁਝ ਅਰਸੇ, ਅਗਰ ਕੁਝ ਦਹਾਈਆਂ ਅਸੀਂ ਪਿੱਛੇ ਜਾਈਏ ਤੇ ਨਜ਼ਰ ਆਉਂਦਾ ਹੈ ਕਿ ਹਕੂਮਤੀ ਸਤ੍ਹਾ ਤੇ ਜਾਂ ਸਾਡੀ ਬਿਊਰੋਕ੍ਰੇਸੀ ਜਿਹੜੀ ਸੀ ਜਾਂ ਖਾਸ ਸੋਚਣ ਵਾਲੇ ਲੋਕਾਂ ਨੇ ਇਸ ਤਿਉਹਾਰ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕਿਉਂਕਿ ਇਹ ਲੁਕਾਈ ਦਾ ਤਿਉਹਾਰ ਹੈ, ਇਹ ਸਾਡਾ ਵਰਸਾ ਹੈ, ਇਹ ਤਿਉਹਾਰ ਜਿਹੜਾ ਹੈ ਇਹ ਭਾਈਚਾਰੇ ਔਰ ਮੁਹੱਬਤ ਦੀ ਗੱਲ ਕਰਦਾ ਹੈ। ਸੋ ਇਹ ਤਿਉਹਾਰ ਪਿਛਲੇ ਕੁਝ ਸਾਲਾਂ ਤੋਂ, ਕੁਝ ਵਰ੍ਹਿਆਂ ਤੋਂ ਇਹ ਬੜਾ ਨੁਮਾਇਆ ਹੋ ਕੇ ਫਿਰ ਸਾਹਮਣੇ ਆਉਣਾ ਸ਼ੁਰੂ ਹੋਇਆ ਹੈ। ਔਰ ਇਹਨੂੰ ਮਨਾਉਣ ਵਾਲੇ ਜਿਹੜੇ ਸੱਜਣ ਪਿਆਰੇ ਨੇ, ਮਿੱਤਰ ਪਿਆਰੇ ਨੇ, ਜਿਹੜੇ ਪੰਜਾਬ ਨਾਲ ਤਾਲੁਕ ਰੱਖਦੇ ਨੇ ਜਾਂ ਪੰਜਾਬ ਦੀ ਰਹਿਤਲ ਨੂੰ ਜਿਹੜੇ ਲੋਕ ਫਿਰ ਨੁਮਾਇਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਹਰ ਸਾਲ ਇਹਨੂੰ ਬੜੀ ਮੁਹੱਬਤ ਤੇ ਬੜੀ ਸ਼ਿੱਦਤ ਨਾਲ ਮਨਾਉਂਦੇ ਨੇ। ਮੈਂ ਅਗਰ ਇਹਨੂੰ ਤਾਰੀਖੀ ਹਵਾਲੇ ਨਾਲ ਵੇਖਾਂ ਤੇ ਆਉਣ ਵਾਲੇ ਵੇਲੇ ਦੇ ਵਿੱਚ
ਇਹ ਤਿਉਹਾਰ ਜਿਹੜਾ ਹੈ ਬੜਾ ਮਜ਼ਬੂਤ ਹਵਾਲਾ ਬਣ ਕੇ ਸਾਹਮਣੇ ਆਏਗਾ, ਖਾਸ ਕਰ ਉਸ ਵੇਲੇ ਜਦ ਸਾਡੇ ਕੋਲੋਂ ਸਾਡਾ ਇੱਕ ਬਸੰਤ ਦਾ ਤਿਉਹਾਰ ਖੋਲਿਆ ਗਿਆ, ਸਾਡੇ ਮੇਲੇ ਠੇਲੇ ਇੱਥੋਂ ਖੋਲੇ ਗਏ ਤੇ ਹੁਣ ਇਸ ਤਿਉਹਾਰ ਦਾ ਵਾਪਸ ਆਉਣਾ ਜਾਂ ਇਸ ਤਿਉਹਾਰ ਦਾ ਬੜੇ ਭਰਵੇਂ ਤਰੀਕੇ ਨਾਲ ਆਪਣਾ ਵਜੂਦ ਸਾਬਿਤ ਕਰਨਾ ਸਾਡੇ ਸਮਾਜ ਲਈ, ਸਾਡੀ ਰਹਿਤ ਲਈ ਬੜਾ ਨੇਕ ਸ਼ਗੂਨ ਹੈ। ਲੋਹੜੀ ਦੇ ਰੰਗਾਂ ਭਰੇ ਤਿਉਹਾਰ ਦਾ ਇੰਜ ਮੁਹੱਬਤਾਂ ਤੇ ਆਰ ਨਾਲ ਮਨਾਇਆ ਜਾਣਾ ਦੱਸਦਾ ਹੈ ਕਿ ਅਸੀਂ ਉਸ ਜ਼ਿੰਦਾ ਰਹਿਤ ਨਾਲ ਤਾਲੁਕ ਰੱਖਦੇ ਹਾਂ ਜਿਹੜੀ ਮਜ਼ਹਬਾਂ, ਰੰਗਾਂ ਤੇ ਜ਼ਾਤ-ਪਾਤ ਦੀਆਂ ਨਫ਼ਰਤਾਂ ਤੋਂ ਉੱਚਾ ਹੋ ਕੇ ਖਾਲਿਸਤਰ ਭਾਈਚਾਰੇ ਤੇ ਮੁਹੱਬਤ ਦੀ ਗੱਲ ਕਰਦੀ ਹੈ।